ਕਿਵੇਂ ਇਹਨਾਂ ਦੋਨਾਂ ਨੂੰ ਰਾਜਸਥਾਨ ਤੋਂ ਕਿਡਨੈਪ ਕਰਕੇ ਜਿਹੜਾ ਉਹ ਹਿੰਦੂ ਤਵੀਆਂ ਬਜਰੰਗ ਦਲ ਦੇ ਗਰੁੱਪ ਦੇ ਲੋਕਾਂ ਨੇ ਹਰਿਆਣੇ 'ਚ ਲਿਆਂਦਾ, ਕਿਵੇਂ ਉਹਨਾਂ ਦੀ ਬੁਰੀ ਤਰ੍ਹਾਂ ਮਾਰ-ਕੁੱਟ ਕੀਤੀ ਗਈ। ਉਹਨਾਂ ਨੂੰ ਫਿਰ ਜਿਸ ਪੁਲਿਸ ਥਾਣੇ 'ਚ ਜਾਇਆ ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਜੇ ਇਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਤਾਂ ਮਰਨ ਕੰਢੇ ਕੀਤੇ ਹੋਏ ਨੇ। ਉਹਨਾਂ ਨੇ ਕਿਹਾ ਵੀ ਐਵੀਡੈਂਸ ਦੂਰ ਕਰੋ। ਉਹਨਾਂ ਨੂੰ ਉਹਨਾਂ ਦੀ ਗੱਡੀ ਦੇ ਵਿੱਚ ਰੱਖ ਕੇ ਅੱਗ ਲਾ ਕੇ ਇਵੇਂ ਪ੍ਰੈਜ਼ੈਂਟ ਕੀਤਾ ਗਿਆ ਕਿ ਬਈ ਇਹ ਤਾਂ ਐਕਸੀਡੈਂਟ ਹੋਇਆ। ਉਹ ਦੋਨੋਂ ਇਨਫੈਕਟ ਪੁਲਿਸ ਦੇ ਲਈ ਮੁਖਬਰੀ ਵੀ ਕਰਦੇ ਸੀ, ਲੇਕਿਨ ਹਿੰਦੂ ਤਵੀਆਂ ਨੇ ਉਹਨਾਂ ਦੇ ਉੱਤੇ ਕੀਤਾ ਤੇ ਪੁਲਿਸ ਨੇ ਇਹ ਮੁੱਕਰ ਹੀ ਗਿਆ ਕਿ ਵੀ ਅਸੀਂ ਉਹਨਾਂ ਨੂੰ ਜਾਣਦੇ ਨਹੀਂ। ਮੁਸਲਿਮ ਯੂਥ ਚਾਰਡ ਟੂ ਡੈਥ ਇਨ ਹਰਿਆਣਾ reminiscent of Graham Stain's murder. These murders bring to mind the Graham Stain's murder, he said, adding that such groups had been radicalized. Such groups were not fringe elements, but the main ideological element who had been supported by the BJP. ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ, ਤੁਹਾਡੇ ਕਾਫੀ ਸਾਰੇ ਮੈਸੇਜ ਨੇ ਲਾਈਵ ਚੈਟ ਨਾਲ, ਜਿੱਦਾਂ ਆਪਾਂ ਕਿ ਪ੍ਰੋਗਰਾਮ ਨਾਲ ਜੁੜੇ ਹਾਂ ਤੁਸੀਂ ਸਾਡੇ ਨਾਲ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕਾਫੀ ਸਾਰੇ ਮੈਸੇਜ ਮੈਂ ਸਾਰੇ ਤਾਂ ਨਹੀਂ ਲਵਾਂਗੀ, ਪਰ ਫਿਰ ਵੀ ਚਲੋ ਥੋੜੇ ਲੈਂਦੇ ਹਾਂ। ਸੋ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵਾਲੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ ਚੜ੍ਹਦੇ ਪੰਜਾਬ ਤੋਂ। ਸੋ ਕਹਿੰਦੇ ਨੇ ਮੈਂ ਫਸਟ ਵਿਊਅਰ ਹਾਂ, ਸੋ ਵੈਲਕਮ। ਸੋ ਜ਼ੁਬੇਰ ਜ਼ਾਕੂ ਵੀ ਆਏ हैं, ਉਹ ਵੀ ਕਹਿੰਦੇ ਨੇ ਕਿ ਜੀ ਡਾਕਟਰ ਸਾਹਿਬ ਔਰ ਨੀਲਮ ਸਾਹਿਬਾ ਵੈਲਕਮ ਜੀ ਆਇਆਂ ਨੂੰ। ਸੋ ਨਾਈਸ। ਐਂਡ ਸੋਨ ਮੱਲੀ ਜੀ ਵੀ ਆਏ ਨੇ, ਕਹਿੰਦੇ ਡਾਕਟਰ ਹਾਂਜੀ ਮੱਲੀ ਜੀ ਵੀ ਆਏ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਐਂਡ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਔਲਖ ਐਲਐਸ ਵੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਖਾਲਸਾ ਜ਼ਿੰਦਾਬਾਦ। ਐਂਡ ਜ਼ੁਬੇਰ ਜਾਕੂਬੀ ਵਗੈਰਾ ਦੇ ਬਹੁਤ ਸਾਰੇ ਮੈਸੇਜ ਨੇ, ਐਪਰੀਸ਼ੀਏਟ ਹੈ, ਬੜੇ ਵਧੀਆ ਮੈਸੇਜ ਉਹਨਾਂ ਲਿਖੇ ਨੇ, ਉਹਨਾਂ ਦਾ ਮੈਸੇਜ ਬਹੁਤ ਵਧੀਆ ਨੇ, ਚੜ੍ਹਦੀ ਕਲਾ ਵਾਲੇ ਮੈਸੇਜ ਨੇ ਉਹਨਾਂ ਦੇ। ਸੋ ਸਿਮਰਨਜੀਤ ਸਿੰਘ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਐਂਡ ਫਿਰ ਉਹ ਤੋਂ ਬਾਅਦ ਬਲਜੀਤ ਬੜੈਚ ਵੀ ਆਏ ਨੇ, ਉਹ ਵੀ ਫਤਿਹ ਬੁਲਾਉਂਦੇ ਨੇ। ਬੋਬੀ ਸਿੰਘ ਜੀ ਵੀ ਗੁਰਫਤਿਹ ਕਹਿੰਦੇ ਨੇ। ਐਂਡ ਫਿਰ ਸਾਡੇ ਕੋਲ ਮੈਸੇਜ ਮੈਂ, ਕਿਉਂਕਿ ਮੈਂ ਸਾਰਿਆਂ ਦੇ ਨਾਂ ਰੈਕਗਨਾਈਜ਼ ਕਰਨਾ ਚਾਹੁੰਦੀ ਹਾਂ, ਕਿਉਂਕਿ ਜਿਹੜੇ ਸਾਰਿਆਂ ਦੇ ਮੈਸੇਜ ਨੇ ਉਹ ਤਾਂ ਮੈਂ ਪੜਾਂਗੀ। ਜਗਸੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਜੋਗਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਦੇਸ਼ ਪੰਜਾਬ ਵੀ ਫਤਿਹ ਬੁਲਾਉਂਦੇ ਨੇ। ਐਂਡ ਜਸਵੀਰ ਬਰਾੜ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਐਂਡ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗੇ ਨੇ ਕਾਫੀ ਸਾਰੇ, ਮੈਂ ਚਾਹਾਂਗੀ ਕਿ ਉਹਨਾਂ 'ਚੋਂ ਓਕੇ। ਕਮਲਜੀਤ ਸਿੰਘ ਜੀ ਕਹਿੰਦੇ ਨੇ ਇੱਕ ਗੱਲ ਧਿਆਨ ਦੇਣ ਵਾਲੀ ਹੈ, ਜਿਸ ਦੀ ਮੀਡੀਆ ਵਿੱਚ ਵੀ ਚਰਚਾ ਨਹੀਂ ਹੁੰਦੀ ਕਿ ਜਿੰਨੇ ਗੈਂਗਸਟਰਾਂ ਦੇ ਮੁਕਾਬਲੇ ਹੁੰਦੇ ਹਨ, ਸਾਰੇ ਸਿੰਘ ਨਾਵਾਂ ਵਾਲੇ ਕਿਉਂ ਹਨ? ਕਦੀ ਕਿਸੇ ਬਿਸ਼ਨੋਈ ਨਾਮ ਵਾਲੇ ਦਾ ਕਿਉਂ ਨਹੀਂ ਹੁੰਦਾ? ਉਸ ਨੂੰ ਸਗੋਂ ਅਦਾਲਤੀ ਸੁਰੱਖਿਆ ਮਿਲਦੀ ਹੈ। ਸੋ ਤੁਸੀਂ ਕੁਝ ਕਮੈਂਟ ਕਰਨਾ ਚਾਹੋਗੇ? ਜੀ ਬਿਲਕੁਲ ਇਸ ਬਿਸ਼ਨੋਈ ਨੂੰ ਤਾਂ ਜਦੋਂ ਈਵਨ ਪੰਜਾਬ 'ਚ ਲਿਆਂਦਾ ਗਿਆ ਸਿੱਧੂ ਮੂਸੇਵਾਲਾ ਮਰਡਰ ਕੇਸ, ਹਾਈ ਕੋਰਟ, ਸੁਪਰੀਮ ਕੋਰਟ, ਪੂਰੀ ਦਿੱਲੀ ਪੁਲਿਸ ਦੀਆਂ ਗੱਡੀਆਂ ਨਾਲ ਕਿ ਭਾਈ ਉਹਨੂੰ ਸਿਕਿਉਰਿਟੀ ਦਿੱਤੀ ਜਾਏ। ਔਰ ਇਹ ਬਿਲਕੁਲ ਜਿਹੜਾ ਸਪਸ਼ਟ ਹੈ ਕਿ ਇਹਨਾਂ ਨੇ ਹੁਣ ਸਿੱਖ ਨੌਜਵਾਨੀ ਦਾ ਜਿਹੜਾ ਉਹਨਾਂ ਨੂੰ ਗੈਂਗਸਟਰ ਕਹਿ ਕੇ ਮਾਰਨ ਦਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੋਇਆ। ਉਹ ਆਲਰੇਡੀ ਇਹਨਾਂ ਦਾ ਆਪਰੇਸ਼ਨ ਇਨ ਪਲੇਸ ਹੈ। ਔਰ ਲੇਟੈਸਟ ਦੇ ਵਿੱਚ ਅਸੀਂ ਬੀਤੇ ਕੱਲ ਦੇਖਿਆ ਕਿ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ 3 ਨੌਜਵਾਨਾਂ ਨੂੰ, ਸਿੱਖ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਗਿਆ। ਇੱਕ ਦੇ ਖਿਲਾਫ ਬਣਾਇਆ ਜੀ 50 ਕੇਸ, ਫਲਾਣਾ ਹਵਾਲਦਾਰ ਮਾਰਤਾ। ਇਹ ਸਭ ਇਹਨਾਂ ਦਾ ਉਸ ਕਿਸਮ ਦਾ ਇਹਨਾਂ ਨੇ ਬਿਰਤਾਂਤ ਹੀ ਸੀਨ ਵੀ ਕਹਿੰਦੇ ਨੇ ਕਿ ਗੁੱਡ ਸ਼ੋ। ਤਜਿੰਦਰ ਸਿੰਘ ਜੀ ਵੀ ਆਏ ਨੇ ਔਰ ਫਤਿਹ ਬੁਲਾਉਂਦੇ ਨੇ। ਅਸੀਂ ਐਪਰੀਸ਼ੀਏਟ ਕਰਦੇ ਹਾਂ ਔਰ ਇਹ ਅਸੀਂ ਗੁਜ਼ਾਰਿਸ਼ ਵੀ ਕਰਾਂਗੇ ਕਿ ਬਈ ਸਾਡਾ ਮਕਸਦ ਇਸ ਸੱਚ, ਹੱਕ, ਇਨਸਾਫ ਤੇ ਸਨੇਹ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ। ਤੁਸੀਂ ਲਾਈਵ ਚੈਟ ਤੇ ਆਉਂਦੇ ਹੋ, ਫੇਸਬੁੱਕ ਤੇ, ਯੂਟਿਊਬ ਤੇ, ਪਰ ਇਸ ਗੱਲ ਨੂੰ ਯਕੀਨੀ ਬਣਾਓ ਜਿੱਥੇ ਤੁਸੀਂ ਬਾਕੀਆਂ ਦੇ ਨਾਲ ਵੀ ਸ਼ੇਅਰ ਕਰੋ ਅੱਡ-ਅੱਡ ਗਰੁੱਪਾਂ 'ਚ। ਸਾਡੇ ਪੰਜਾਬ 'ਚ ਬੈਠੇ ਵੀਰ ਇਹ ਬੜਾ ਇਸ ਤਰੱਦਦ ਨੂੰ ਕਰਦੇ ਨੇ, ਉੱਥੇ ਉਸ ਨੂੰ ਲਾਈਕ ਵੀ ਕਰੋ ਔਰ ਉਸ ਦੇ ਉੱਤੇ ਤੁਸੀਂ ਕਮੈਂਟ ਵੀ ਕਰੋ ਜਦੋਂ ਪੋਸਟ ਵੀ ਹੋ ਜਾਂਦਾ ਹੈ, ਤਾਂ ਕਿ ਸਾਨੂੰ ਵੀ ਤੁਹਾਡੇ ਵਿਚਾਰਾਂ ਦਾ, ਭਾਵਾਂ ਦਾ ਪਤਾ ਲੱਗਦਾ ਰਹੇ ਔਰ ਅਸੀਂ ਤੁਹਾਡੇ ਮੈਸੇजेस ਜਿਹੜੇ ਨੇ ਉਹ ਵੀ ਆਪਣੇ ਰੈਗੂਲਰ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ। ਹਾਂਜੀ। ਸੋ ਹੁਣ ਮੈਂ ਇਸ਼ੂ ਵੱਲ ਆਉਂਦੀ ਹਾਂ। ਸੋ ਪਿਛਲੇ ਲਗਭਗ 3 ਦਹਾਕਿਆਂ ਤੋਂ RSS ਦੀ ਨਫ਼ਰਤ ਭਰਪੂਰ ਹਿੰਦੂਤਵੀ ਵਿਚਾਰਧਾਰਾ ਵਾਲਿਆਂ ਵੱਲੋਂ ਭਾਰਤ ਵਿੱਚ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਖਿਲਾਫ ਹਿੰਸਕ ਕਾਰਵਾਈਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਸੋ
ਸਾਲ 1999 ਵਿੱਚ ਓਡੀਸ਼ਾ ਵਿੱਚ ਆਸਟ੍ਰੇਲੀਅਨ ਡਾਕਟਰ ਗ੍ਰਾਮ ਸਟੇਨਸ ਅਤੇ ਉਸ ਦੇ 10 ਤੇ 6 ਸਾਲ ਦੀ ਉਮਰ ਵਾਲੇ ਪੁੱਤਰਾਂ ਨੂੰ ਗੱਡੀ ਵਿੱਚ ਜਿਉਂਦਿਆਂ ਹੀ ਸਾੜ ਦਿੱਤਾ ਗਿਆ। ਸੋ ਹੁਣ ਰਾਜਸਥਾਨ ਦੇ 2 ਮੁਸਲਮਾਨ ਨੌਜਵਾਨਾਂ ਜੁਨੈਦ ਤੇ ਨਾਸਰ ਨੂੰ ਰਾਜਸਥਾਨ ਤੋਂ ਅਗਵਾ ਕਰਕੇ ਹਰਿਆਣੇ ਵਿੱਚ ਗੱਡੀ ਵਿੱਚ ਜਿਉਂਦਿਆਂ ਹੀ ਸਾੜ ਦਿੱਤਾ ਗਿਆ। ਸੋ ਹਿੰਦੂਤਵੀ ਦਹਿਸ਼ਤਗਰਦੀ ਭਾਰਤ ਵਿੱਚ ਬੇਰੋਕ-ਟੋਕ ਜਿਹੜੀ ਹੈ ਉਹ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਐਕਟਿਵਿਸਟ ਨੂੰ ਜਿਹੜੇ ਵੀ ਦੁਨੀਆ ਭਰ 'ਚ ਸਾਡੇ ਨਾਲ ਇਸ ਪ੍ਰੋਗਰਾਮ ਨਾਲ ਜੁੜੇ ਨੇ ਜੀ, ਜਾਂ ਉਹ ਆਪਣੇ ਤੌਰ ਦੇ ਉੱਤੇ ਕੁਛ ਨਾ ਕੁਛ ਐਕਟੀਵਿਟੀ ਕਰਦੇ ਨੇ, ਮੈਂ ਇਹ ਜ਼ਰੂਰ ਕਹਾਂਗਾ ਕਿ ਆਪਣੇ ਲਾਅ ਮੇਕਰਸ ਤੱਕ, ਓਪੀਨੀਅਨ ਮੇਕਰਸ ਤੱਕ, ਡਿਸੀਜਨ ਮੇਕਰਸ, ਮੀਡੀਆ, ਉਹਨਾਂ ਤੱਕ ਜਿਹੜੀਆਂ ਵੀ ਹਿੰਦੂ ਤਵੀਆਂ ਦੀਆਂ ਕਰਤੂਤਾਂ ਦੀਆਂ ਸਟੋਰੀਜ਼ ਨੇ, ਬੀਤੇ ਦੀਆਂ ਵੀ ਔਰ ਅੱਜ ਜਦੋਂ ਕੁਝ ਵਾਪਰਦਾ ਹੈ ਉਸ ਦੇ ਨਾਲ ਬੀਤੇ ਨੂੰ ਜੋੜ ਕੇ, ਤਾਂ ਕਿ ਵੈਸਟਰਨ ਵਰਲਡ ਇਨ ਪਾਰਟਿਕੂਲਰ ਔਰ ਜਿਵੇਂ ਆਸਟ੍ਰੇਲੀਆ ਔਰ ਦੂਸਰੇ ਕੰਟੀਨੈਂਟਸ ਦੇ ਵਿੱਚ ਬੈਠੇ ਲੋਕ ਨੇ, ਮੀਡੀਆ, ਉਹ ਸਮਝ ਸਕੇ ਕਿ ਵੀ ਇਹ ਹਿੰਦੂਤਵਾ ਆਈਡੀਓਲੋਜੀ ਹੈ ਕੀ, ਇਹ ਕਿਵੇਂ ਨਾਜ਼ੀਆਂ ਤੋਂ ਬਦਤਰ ਆਈਡੀਓਲੋਜੀ ਹੈ, ਕਿਵੇਂ ਇਹ ਡੈਮੋਕ੍ਰੇਸੀ, ਜਮਹੂਰੀਅਤ, ਲੋਕਤੰਤਰ ਦੇ ਨਾਂ ਥੱਲੇ ਇੱਕ ਫਾਸ਼ਿਸਟ, ਨਾਜ਼ੀਸਟ, ਡਿਕਟੇਟੋਰੀਅਲ, ਇੱਕ ਕਮਿਊਨਿਸਟ ਬ੍ਰਾਂਡ, ਜਿਹੜੇ ਉਹਨਾਂ ਦੀਆਂ ਵਰਸਟ ਚੀਜ਼ਾਂ ਐਡ ਕਰ ਲਈਆਂ ਜਾਣ ਤੇ ਉਸ ਤੋਂ ਵੀ ਵਰਸਟ ਹੈ ਉਹਦੇ ਨਾਲ ਜੇ ਤੁਸੀਂ ਕਾਸਟ ਸਿਸਟਮ ਜੋੜ ਕੇ ਦੇਖਦੇ ਹੋ, ਵਰਨ ਆਸ਼ਰਮ ਨੂੰ। ਔਰ ਇਹ ਜਿਹੜਾ ਦੁਨੀਆ ਨੂੰ ਪ੍ਰੋਜੈਕਟ ਕਰਦੇ ਨੇ, ਇਹਨਾਂ ਦੇ 2 ਹੀ ਜੇ ਤੁਸੀਂ ਇਨਸਿਗਨੀਆਂ ਦੇਖੋਗੇ ਕਿ ਇੱਕ ਪਾਸੇ ਅਹਿੰਸਾ ਪਰਮੋ ਧਰਮ ਕਿ ਜੀ ਅਸੀਂ ਨੌਨ ਵਾਇਲੈਂਸ, ਔਰ ਉਸ ਨੌਨ ਵਾਇਲੈਂਸ ਲਈ ਉਹਨਾਂ ਨੇ ਗਾਂਧੀ ਨੂੰ ਵੀ ਪ੍ਰੋਜੈਕਟ ਕੀਤਾ, ਔਰ ਜਿਨ੍ਹਾਂ ਦਾ ਇਹ ਸਿਧਾਂਤ ਸੀ ਬੁੱਧ ਦਾ, ਅਹਿੰਸਾ ਪਰਮੋ ਧਰਮ, ਕਿ ਇਹਨਾਂ ਨੇ ਕਿਵੇਂ ਵਾਇਲੈਂਸ ਦਾ ਸਹਾਰਾ ਲੈ ਕੇ ਬੁੱਧ ਧਰਮ ਨੂੰ ਉਸ ਖਿੱਤੇ 'ਚੋਂ ਬਿਲਕੁਲ ਉਸ ਦੀ ਸਫ ਬਲੇਟੀ, ਔਰ ਮੁੜ ਕੇ ਇਹ ਜਿਹੜੇ ਨੇ ਬ੍ਰਾਹਮਣ ਅਹਿੰਸਾ ਪਰਮੋ ਧਰਮਾ ਕਹਿ ਕੇ ਹਿੰਸਕ ਹੋ ਗਏ, ਵੈਜੀਟੇਰੀਅਨ ਹੋ ਗਏ, ਫਲਾਣਾ ਹੋ ਗਏ, ਕਿਉਂਕਿ ਉਸ ਤੋਂ ਪਹਿਲਾਂ ਇਹੀ ਬ੍ਰਾਹਮਣ, ਤੁਸੀਂ ਰਿਗਵੇਦ ਕੱਢ ਲਓ, ਇਹਨਾਂ ਦੇ ਸਾਰੇ ਯੱਗ ਜਿਨ੍ਹਾਂ ਦੇ ਵਿੱਚ ਜਿਹਨੂੰ ਗਊ ਮੇਘ ਯੱਗ, ਅਸ਼ਵ ਮੇਘ ਯੱਗ, ਗੱਜ ਮੇਘ ਯੱਗ। ਹੁਣ ਕੀ ਹੁੰਦਾ ਸੀ, ਗੱਜ ਮੇਘ ਦੇ ਵਿੱਚ ਹਾਥੀ ਮਾਰਿਆ ਜਾਂਦਾ ਸੀ, ਕਈ ਮਹੀਨੇ ਪੰਡਤ ਨਾਲੇ ਖਾਈ ਜਾਂਦੇ ਸੀ, ਨਾਲੇ ਦਕਸ਼ਣਾ ਲੈਂਦੇ ਸੀ, ਪੂਜਾ ਕਰਦੇ ਸੀ, ਤੇ ਹਾਥੀ ਮਾਰ ਕੇ ਉਹਦਾ ਜਿਹੜਾ ਪ੍ਰਸ਼ਾਦ ਵੰਡਿਆ ਜਾਂਦਾ ਸੀ ਉਹਨੂੰ ਖਾਂਦੇ ਸੀ। ਅਸ਼ਵਮੇਘ ਯੱਗ ਦੇ ਵਿੱਚ ਘੋੜੇ ਦੇ ਨਾਲ ਇਵੇਂ ਹੀ ਹੁੰਦਾ ਸੀ ਕਿ, ਔਰ ਗਊ ਮੇਘ ਯੱਗ 'ਚ ਗਾਂ ਦੇ ਨਾਲ ਹੁੰਦਾ ਸੀ, ਔਰ ਕਿੰਨੇ ਰਿਗਵੇਦ ਦੇ ਸ਼ਲੋਕ ਨੇ ਇਸ ਦੇ ਉੱਤੇ। ਪਰ ਜਦੋਂ ਬੁੱਧਿਜ਼ਮ ਨੇ, ਜਿਸ ਨੇ ਵੈਜੀਟੇਰੀਅਨਿਜ਼ਮ ਜਾਂ ਹਿੰਸਾ, ਕਿਉਂਕਿ ਵੈਜੀਟੇਰੀਅਨਿਜ਼ਮ ਦਾ ਮਤਲਬ ਸੀ ਕੰਪੈਸ਼ਨ ਫॉर ਐਨੀਮਲਸ, ਕਿ ਜਿਹੜੇ ਐਨੀਮਲਸ ਨੇ, ਜੇ ਤੁਹਾਡੇ ਕੋਲ ਕੋਈ ਹੋਰ ਸਾਧਨ ਨੇ ਖੁਰਾਕ ਦੇ ਤੇ ਤੁਸੀਂ ਉਹ ਨਾ ਲਓ, ਘੱਟੋ ਘੱਟ ਉਹ ਵੀ ਤੁਹਾਡੇ ਵਾਂਗ ਉਹਨਾਂ 'ਚ ਵੀ ਜ਼ਿੰਦਗੀ ਰੁਮਕਦੀ। ਹੁਣ ਇਹਨਾਂ ਨੇ ਮਾਰਨ ਲੱਗਿਆ ਤਾਂ ਬੌਧੀਆਂ ਨੂੰ, ਜਾਂ ਉਹਨਾਂ ਦਾ ਸਫਾਇਆ ਕਰਨ ਲੱਗਾ ਤਾਂ ਐਕਸਟ੍ਰੀਮ। ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਜਿਉਂਦੇ ਕਿਸੇ ਨੂੰ ਸਾੜ ਕੇ ਮਾਰਨਾ, ਤੇ ਤੁਹਾਨੂੰ ਇਹ ਸਮਝਣਾ ਹੋਏਗਾ ਕਿ ਬੁੱਧ ਜਾਂ ਪਾਣੀ ਦੇ ਵਿੱਚ ਡੋਬਣਾ, ਡਰਾਊਨ ਕਰਨਾ, ਇਹ ਬ੍ਰਾਹਮਣਵਾਦ ਚੋਂ ਹੀ ਆਇਆ। ਇਹਨਾਂ ਨੇ ਬੌਧੀਆਂ ਦੇ ਨਾਲ ਇਵੇਂ ਹੀ ਕੀਤਾ, ਔਰ ਉਹ ਹੁਣ ਵੀ ਇਵੇਂ ਹੀ ਰਿਪੀਟ ਕਰ ਰਹੇ ਨੇ। ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਕਿਉਂਕਿ ਕੁਦਰਤੀ ਇੱਕ ਘਟਨਾ ਜਿਸ ਦਾ ਜ਼ਿਕਰ ਮੀਡੀਆ ਦੇ ਵਿੱਚ ਹੋਇਆ, ਉੱਥੇ ਤਾਂ ਉਹਨੂੰ ਪਹਿਲਾਂ ਕਹਾਣੀ ਨੂੰ ਹੋਰ ਪ੍ਰੈਜ਼ੈਂਟ ਕਰਨਾ ਚਾਹਿਆ, ਪਰ ਇੱਕ ਵਾਰ ਜਦੋਂ ਕਹਾਣੀ ਬਾਹਰ ਆਈ, ਉਹਦੇ ਨਾਲ ਫਿਰ ਇਹਨਾਂ ਦੀਆਂ ਦੂਸਰੀਆਂ ਕਰਤੂਤਾਂ ਵੀ। ਹੁਣ ਖਬਰ ਇਹ ਸੀ ਕਿ ਜੁਨੈਦ ਔਰ ਨਾਸਿਰ ਨਾਂ ਦੇ 2 ਮੁਸਲਮਾਨ ਵਪਾਰੀ, ਜਿਹੜੇ ਵਿਚਾਰੇ ਥੋੜ੍ਹੇ ਬਹੁਤ ਜਿਹੜੇ ਕੈਟਲ ਤੁਸੀਂ ਇੱਥੋਂ ਖਰੀਦੀਆਂ ਨੇ, ਮੱਝਾਂ, ਗਾਵਾਂ, ਦੂਜੀਆਂ ਤੀਜੀਆਂ, ਉਹ ਤੁਸੀਂ ਇੱਧਰ ਵੇਚੀਆਂ ਦੂਜਾ, ਔਰ ਹਰਿਆਣੇ ਦੇ ਵਿੱਚ ਇਹਨਾਂ ਨੂੰ ਕਿਵੇਂ, ਇਹਨਾਂ ਦੋਨਾਂ ਨੂੰ ਰਾਜਸਥਾਨ ਤੋਂ ਕਿਡਨੈਪ ਕਰਕੇ ਜਿਹੜਾ ਉਹ ਹਿੰਦੂ ਤਵੀਆਂ ਬਜਰੰਗ ਦਲ ਦੇ ਗਰੁੱਪ ਦੇ ਲੋਕਾਂ ਨੇ ਹਰਿਆਣੇ 'ਚ ਲਿਆਂਦਾ, ਕਿਵੇਂ ਉਹਨਾਂ ਦੀ ਬੁਰੀ ਤਰ੍ਹਾਂ ਜਿਹੜੀ ਹੈ ਮਾਰਕੁੱਟ ਕੀਤੀ ਗਈ। ਔਰ ਜਦੋਂ ਉਹਨਾਂ ਨੂੰ ਫਿਰ ਜਿਸ ਪੁਲਿਸ ਥਾਣੇ 'ਚ ਜਾਇਆ, ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ, ਜੇ ਇਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਤਾਂ ਮਰਨ ਕੰਢੇ ਕੀਤੇ ਹੋਏ ਨੇ। ਉਹਨਾਂ ਨੇ ਕਿਹਾ ਵੀ ਐਵੀਡੈਂਸ ਦੂਰ ਕਰੋ, ਉਹਨਾਂ ਨੂੰ ਉਹਨਾਂ ਦੀ ਗੱਡੀ ਦੇ ਵਿੱਚ ਰੱਖ ਕੇ ਅੱਗ ਲਾ ਕੇ ਇਵੇਂ ਪ੍ਰੈਜ਼ੈਂਟ ਕੀਤਾ ਗਿਆ ਕਿ ਬਈ ਇਹ ਤਾਂ ਐਕਸੀਡੈਂਟ ਹੋਇਆ। ਹਾਲਾਂ ਹੁਣ ਇਹ ਵੀ ਇੱਕ ਇਹਨਾਂ ਦੀ NDTV ਦੀ ਆਪਣੀ ਇਨਵੈਸਟੀਗੇਸ਼ਨ ਸੀ ਸਬੂਤਾਂ ਦੇ ਨਾਲ, ਕਿ ਵੀ ਉਹ ਦੋਨੋਂ ਇਨਫੈਕਟ
ਪੁਲਿਸ ਦੇ ਲਈ ਮੁਖਬਰੀ ਵੀ ਕਰਦੇ ਸੀ, ਲੇਕਿਨ ਹਿੰਦੂ ਤਵੀਆਂ ਨੇ ਉਹਨਾਂ ਦੇ ਉੱਤੇ ਕੀਤਾ ਤੇ ਪੁਲਿਸ ਨੇ ਇਹ ਮੁੱਕਰ ਹੀ ਗਿਆ ਕਿ ਵੀ ਅਸੀਂ ਉਹਨਾਂ ਨੂੰ ਜਾਣਦੇ ਨਹੀਂ। ਹੁਣ ਕਿਉਂਕਿ ਉਹਨਾਂ ਵਿਚਾਰਿਆਂ ਦੇ ਟੱਬਰ ਨੇ, ਇੱਕ ਦੀ ਵਾਈਫ ਹੈ, ਇੱਕ ਦੇ ਅੱਗੋਂ ਬੱਚੇ ਨੇ, ਉਸ ਕਿਸਮ ਦਾ ਰਾਜਸਥਾਨ 'ਚ ਵੀ ਰੌਲਾ ਹੈ, ਮੀਡੀਆ 'ਚ ਵੀ ਰੌਲਾ ਹੈ। ਹੁਣ ਇਸ ਸਾਰੇ ਤੋਂ ਆਇਆ ਔਰ ਜਿਉਂਦੇ ਉਹਨਾਂ ਨੂੰ ਸਾੜਤਾ, ਪਹਿਲਾਂ ਮਾਰ ਕੁਟਾਈ ਕੀਤੀ, ਜਿਉਂਦੇ ਸਾੜਿਆ। ਹੁਣ ਇਹਦੇ ਨਾਲ ਇੱਕਦਮ ਜਿਹੜੀ ਘਟਨਾ 1999 ਦੇ ਵਿੱਚ 24 ਸਾਲ ਪਹਿਲਾਂ ਵਾਪਰੀ ਕਿ ਆਸਟ੍ਰੇਲੀਅਨ ਮੂਲ ਦੇ ਹੀ ਨਹੀਂ, ਆਸਟ੍ਰੇਲੀਅਨ ਡਾਕਟਰ, ਆਸਟ੍ਰੇਲੀਅਨ ਸਿਟੀਜ਼ਨ ਡਾਕਟਰ ਗ੍ਰਾਮ ਸਟੈਨ ਔਰ ਉਹਨਾਂ ਦੇ 2 ਬੱਚੇ ਜਿਹੜੇ ਜਿਨ੍ਹਾਂ ਦੇ ਨਾਂ ਵੀ ਜਿਹੜੇ ਨੇ ਸਾਹਮਣੇ ਨੇ, ਉਹਨਾਂ ਦੇ 2 ਨਾਬਾਲਗ ਬੇਟੇ, ਤਿਮੋਥੀ ਜਿਹੜਾ 10 ਸਾਲ ਦਾ ਸੀ, ਫਿਲਿਪ ਜਿਹੜਾ 6 ਸਾਲ ਦਾ ਸੀ, ਤੇ ਉਹ ਕਾਰ 'ਚ ਸੁੱਤੇ ਹੋਏ ਸੀ। ਇਹਨਾਂ ਤਿੰਨਾਂ ਨੂੰ 1999 'ਚ 22 ਔਰ 23 ਜਨਵਰੀ 1999 ਦੀ ਅੱਧੀ ਰਾਤ ਨੂੰ ਬਜਰੰਗ ਦਲ ਦੇ ਜਿਹੜੇ ਜ਼ਾਲਮ ਸੀ ਉਹਨਾਂ ਨੇ ਜਿਉਂਦੇ ਸਾੜ ਦਿੱਤਾ ਸੀ। ਹੁਣ ਇਹ ਉਹ ਜਿੱਥੇ ਡਾਕਟਰ ਗ੍ਰਾਮ ਸਟੈਨ ਦਾ ਜ਼ਿਕਰ ਹੁੰਦਾ ਹੈ, ਜਿਹਦੇ ਤੇ ਹੁਣ ਮੂਵੀ ਵੀ ਬਣੀ ਹੈ, ਬਹੁਤ ਸਾਰਾ ਜਿਹੜਾ ਇਨਵੈਸਟੀਗੇਸ਼ਨ ਔਰ ਆਸਟ੍ਰੇਲੀਅਨ ਐਮਬੈਸੀ ਫੋਲੋ ਕਰਦੀ ਰਹੀ ਔਰ ਮੁੜ ਕੇ ਸੁਪਰੀਮ ਕੋਰਟ 'ਚ ਜਾ ਕੇ ਵੀ ਉਹਨਾਂ ਨੇ ਉਹਦਾ ਦਾਰਾ ਸਿੰਘ, ਹਾਲਾਂਕਿ ਹੈ ਕੋਈ ਹੋਰ ਸੀ ਨਾ, ਉਹ ਸਿੰਘ ਵੀ ਨਾਲ ਤਾਂ ਲਾਇਆ ਸਿੱਖਾਂ ਨੂੰ ਬਦਨਾਮ ਕੀਤਾ ਜਾਏ, ਲੇਕਿਨ ਉਹਨੂੰ ਐਕਵਿਟ ਕਰਨ ਤੱਕ ਚਲੇ ਗਏ ਜਾਂ ਥੋੜੀ ਬਹੁਤ ਸਜ਼ਾ ਦੇ ਕੇ। ਔਰ ਸੁਪਰੀਮ ਕੋਰਟ ਦੇ ਉਸ ਫੈਸਲੇ ਤੁਸੀਂ ਰਿਮਾਰਕ ਦੇਖੋ ਕਿ ਜੀ ਇਹ ਜਦੋਂ ਕਨਵਰਸ਼ਨ ਕਰੋਗੇ ਤਾਂ ਇਵੇਂ ਹੀ ਹੋਏ। ਹਾਲਾਂਕਿ ਡਾਕਟਰ ਗ੍ਰਾਮ ਸਟੈਨ ਔਰ ਉਹਨਾਂ ਦੀ ਵਾਈਫ ਜਿਹੜੀ ਜ਼ਾਹਰ ਹੈ ਕੈਥੋਲਿਕ ਹੋਣ ਦੇ ਨਾਤੇ, ਉਹਨੇ ਕਿਹਾ ਜੀ ਮੈਨੂੰ ਨਹੀਂ ਫਰਕ ਪੈਂਦਾ ਵੀ ਇਹਨਾਂ ਨੂੰ ਜੇ ਨਾ ਵੀ ਦਿੱਤੀ ਜਾਏ ਫਾਂਸੀ। ਹੁਣ ਉਹਨਾਂ ਨੇ ਕੋਹੜ ਦੇ ਮਰੀਜ਼ਾਂ ਦੇ ਲਈ ਆਲਮੋਸਟ 20 ਸਾਲ ਉਸ ਖਿੱਤੇ ਦੇ ਵਿੱਚ ਕੰਮ ਕੀਤਾ ਸੀ ਔਰ ਇਹਨਾਂ ਜ਼ਾਲਮਾਂ ਨੇ ਉਹਨਾਂ ਨੂੰ, ਡਾਕਟਰ ਗ੍ਰਾਮ ਸਟੈਨ ਨੂੰ ਜਿਹੜਾ ਆਸਟ੍ਰੇਲੀਅਨ ਸਿਟੀਜ਼ਨ ਸੀ, ਉਹਦੇ 2 ਬੱਚਿਆਂ ਨੂੰ ਜਿਉਂਦੇ ਸਾੜ ਦਿੱਤਾ ਸੀ। ਹੁਣ ਕਿਉਂਕਿ ਇਹ ਘਟਨਾ ਆਲਮੋਸਟ ਜਿਹੜੀ ਹੈ ਉਹ 23-24 ਸਾਲ ਪਹਿਲਾਂ ਹੋਈ, ਹੁਣ ਜਿਹੜੀ ਘਟਨਾ ਵਾਪਰਦੀ ਹੈ ਇਸ ਨੂੰ ਇੱਕਦਮ ਸਾਰਿਆਂ ਨੇ ਉਸ ਦੇ ਨਾਲ ਜੋੜਿਆ ਔਰ ਉਹਨਾਂ ਨੇ, ਔਰ ਇਹ ਇਕੱਲੀ ਇਹ ਨਹੀਂ ਹੈ ਕਿ ਵੀ 1999 ਚ ਈਸਾਈਆਂ ਨਾਲ ਇਹ ਹੋਇਆ, ਫਿਰ ਅਸੀਂ 2008 ਦੇ ਵਿੱਚ ਦੇਖਦੇ ਹਾਂ ਕੰਧਮਾਲ ਉੜੀਸਾ ਦੇ ਵਿੱਚ ਇਵੇਂ ਹੀ ਤਬਾਹੀ, ਈਸਾਈਆਂ ਦੀ ਪਰਸੀਕਿਊਸ਼ਨ, ਜਿਉਂਦੇ ਸਾੜਨਾ, ਚਰਚਾਂ ਤੇ ਹਮਲਾ। ਔਰ ਜਿਹੜੀ ਜਿਉਂਦੇ ਸਾੜਨ ਦੀ ਗੱਲ ਸਿੱਖਾਂ ਤੋਂ ਬਿਹਤਰ ਕੌਣ ਜਾਣਦਾ? ਨਵੰਬਰ 84। ਹੁਣ ਇਹ ਉਹ ਪਾਰਟ ਹੁੰਦਾ ਹੈ ਜਿਹਦੇ ਚ ਕਿ ਤੁਸੀਂ ਐਵੀਡੈਂਸ ਵੀ ਖਤਮ ਕਰ ਦਿੱਤੀ ਐਂਡ ਮੋਸਟ ਪੇਨਫੁਲ, ਜਿਹੜਾ ਬੰਦਾ ਡੱਕਿਆ ਹੋਇਆ ਔਰ ਉਹਨੂੰ ਅੱਗ ਲੱਗੀ, ਅੱਗ 'ਚ ਤੁਸੀਂ ਸਾੜਦੇ ਹੋ। ਹੁਣ ਜਦੋਂ ਤੁਸੀਂ ਈਵਨ ਹਰ ਮਜ਼ਹਬ ਦੇ ਵਿੱਚ ਦੋਜ਼ਖ ਔਰ ਬਹਿਸ਼ਤ, ਸਵਰਗ ਤੇ ਨਰਕ ਜਾਂ ਹੈਵਨ ਐਂਡ ਹੈਲ, ਉਸ ਦਾ ਜ਼ਿਕਰ ਹੈ, ਤੇ ਜਿੱਥੇ ਵੀ ਹੈਲ ਦਾ ਬਿਆਨ ਹੈ, ਨਰਕ ਨੂੰ ਬਿਆਨਿਆ ਗਿਆ, ਦੋਜ਼ਖ ਨੂੰ ਇਸਲਾਮ ਹੋਏ, ਸਿੱਖ ਧਰਮ ਹੋਏ ਜਾਂ ਹਿੰਦੂ ਥਾਟ ਹੋਏ, ਉਹਦੇ 'ਚ ਹੈਲ ਦਾ ਮਤਲਬ ਅੱਗ ਹੈ, ਫਾਇਰ ਹੈ। ਆਮ ਕਹਿੰਦੇ ਤੂੰ ਨਰਕਾਂ ਦੀ ਅੱਗ 'ਚ ਸੜੇ, ਇਹ ਮੈਂ ਡਿਬੇਟ 'ਚ ਨਹੀਂ ਜਾਂਦਾ ਵੀ ਉਹ ਕੀ, ਲੇਕਿਨ ਫਾਇਰ ਦੇ ਨਾਲ ਸੜ ਕੇ ਮਰਨਾ ਕਿੰਨਾ ਪੇਨਫੁਲ ਹੁੰਦਾ ਕਿ ਕਰਸ ਵੀ ਇਹੀ ਦਿੱਤਾ ਜਾਂਦਾ ਹੈ। ਹੈਲ ਦਾ ਮਤਲਬ ਹੀ ਫਾਇਰ ਹੁੰਦਾ ਹੈ। ਤੇ ਇੱਥੇ ਜਦੋਂ ਤੁਸੀਂ ਜਿਉਂਦੇ ਜੀ ਕਿਸੇ ਨੂੰ ਸਾੜਦੇ ਹੋ, ਇਹੀ ਨਹੀਂ ਵੀ ਤੁਸੀਂ ਐਵੀਡੈਂਸ ਖਤਮ ਕਰ, ਤੁਸੀਂ ਮੈਕਸਿਮਮ ਪੇਨ ਦੇਣਾ ਚਾਹੁੰਦੇ ਹੋ। ਔਰ ਇਹ ਸਾਰੇ ਹੀ ਵਾਕਿਆ ਹਿੰਦੂ ਤਵੀਆਂ, ਨਵੰਬਰ 84 ਵੀ ਜਿਉਂਦੇ ਸਾੜਨ ਵਾਲਾ ਪਾਰਟ, ਡਾਕਟਰ ਗ੍ਰਾਮ ਸਟੈਨ ਬਜਰੰਗ ਦਲ ਨੇ ਉਹਦੀ ਜ਼ਿੰਮੇਵਾਰੀ ਲਈ ਔਰ ਉਹਦੇ 'ਚ ਜਿਹੜਾ ਇੱਕ ਸਾਰੰਗੀ ਨਾਂ ਦਾ ਬੰਦਾ ਜਿਹੜਾ ਉਸ ਇਲਾਕੇ ਦਾ ਬਜਰੰਗ ਦਲ ਦਾ ਚੀਫ ਸੀ, ਉਹ ਮੋਦੀ ਦੀ ਕੈਬਨਿਟ ਦੇ ਵਿੱਚ 2021 ਤੱਕ ਮਿਨਿਸਟਰ ਰਿਹਾ। ਹਾਲਾਂਕਿ ਉਸ ਦੇ ਉੱਤੇ ਉਹਨੂੰ ਪਹਿਲਾਂ ਸਜ਼ਾ ਦਿੱਤੀ ਗਈ, ਫਿਰ ਉਹ ਮਾਫੀ ਹੋਈ, ਫਿਰ ਉਹ MLA ਬਣਿਆ, MP ਬਣਿਆ ਔਰ ਮੋਦੀ ਨੇ ਉਹਨੂੰ ਆਪਣੀ ਕੈਬਨਿਟ ਦੇ ਵਿੱਚ ਲਿਆ। ਹੁਣ ਜਦੋਂ ਅਸੀਂ ਆਸਟ੍ਰੇਲੀਅਨ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਅੱਜ ਉੱਥੇ ਹਿੰਦੂ ਤਵੀ ਕਿਸ ਅੰਦਾਜ਼ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਨੈਗੇਟਿਵਿਟੀ ਕਰ ਰਹੇ ਨੇ, ਤਾਂ ਮੈਂ ਸਮਝਦਾ ਕਿ ਵੀ ਇਹ ਜਿਹੜਾ ਪਾਰਟ ਹੈ ਜਿਹਦੇ 'ਚ ਕਿ ਇਸ ਲੈਵਲ ਦੇ ਉੱਤੇ ਆਸਟ੍ਰੇਲੀਅਨ ਡਾਕਟਰ, ਉਹਦੇ ਬੱਚਿਆਂ ਨੂੰ ਬਰੂਟਲੀ ਮਾਰਿਆ ਗਿਆ ਸੀ। ਅੱਜ ਵੀ ਉਹਨਾਂ ਨੂੰ ਉਵੇਂ ਹੀ ਜਿਹੜਾ ਉਹਨਾਂ ਨੇ 2 ਜਿਹੜੇ ਜੁਨੈਦ ਔਰ ਨਾਸਰ, ਉਹਨਾਂ ਨੂੰ ਬਰਨ ਕੀਤਾ ਔਰ ਇਸ ਦੇ ਉੱਤੇ ਈਵਨ ਜਿਹੜੇ ਮੈਂਬਰ ਪਾਰਲੀਮੈਂਟ ਸਾਦੁਦੀਨ ਓਵੈਸੀ ਹੈ, ਉਹਨਾਂ ਦੀ ਸਟੇਟਮੈਂਟ ਵੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੁਸਲਿਮ ਯੂਥ ਚਾਰਡ ਟੂ ਡੈਥ ਇਨ ਹਰਿਆਣਾ ਰਿਮਿਨਸੈਂਟ ਆਫ ਗ੍ਰਾਮ ਸਟੇਨਸ ਮਰਡਰ। ਔਰ ਉਹਨਾਂ ਨੇ ਕਿਹਾ ਕਿ ਭਾਈ ਅੱਜ ਜਦੋਂ ਅਸੀਂ ਦੇਖਿਆ ਕਿ these murders bring to mind the Grahamstown's murder, he said, adding that such groups had been radicalized. Such groups were not fringe elements, but the main ideological element who had been supported by the BJP. These are new Dara Singhs. ਇਹ ਬੜੀ ਕੀਮਤੀ ਗੱਲ ਹੈ ਕਿਉਂਕਿ ਜਿਹੜੇ
ਡਾਕਟਰ ਗ੍ਰੈਮ ਸਟੈਨ ਨੂੰ ਮਾਰਨ ਵਾਲਾ ਸੀ ਉਹ ਬਜਰੰਗ ਦਲ ਦਾ ਦਾਰਾ ਸਿੰਘ ਸਾਰੰਗੀ। ਉਹਨਾਂ ਨੇ ਕਿਹਾ ਇਹ ਉਹੀ ਆਈਡੀਓਲੋਜੀਕਲ ਬੀਜੇਪੀ ਦੇ ਨੇ, ਫ੍ਰਿੰਜ ਐਲੀਮੈਂਟ ਨਹੀਂ ਹੈ ਕਿ ਕਿਸੇ ਨੇ ਆਪਣੇ ਤੌਰ ਤੇ ਕਰ ਲਿਆ, ਇਹਨਾਂ ਦੀ ਪਾਲਿਸੀ ਦਾ ਹਿੱਸਾ ਹੈ। ਦਾ ਬੀਜੇਪੀ ਇਜ਼ ਐਕਟਿਵਲੀ ਪ੍ਰਮੋਟਿੰਗ ਸੱਚ ਐਲੀਮੈਂਟਸ who in the garb of Gau Rakshaks are killing people, beating people and indulging in extortion. The BJP governments at the center and in Haryana should stop patronizing these elements. कि मोदी सरकार भी इस तबके ਨੂੰ पैट्रोनाइज करती है, हरियाणे ਦੀ खट्टर सरकार भी करती है और बहुत सारे ट्वीट भी है इसके उत्ते। और मेरा ख्याल है ਸਾਡੀ ਟੈਕਨੀਕਲ ਟੀਮ ਨੇ ਉਹ ਪਿਕਚਰ ਵੀ ਦਿਖਾਈ ਹੋਏਗੀ ਡਾਕਟਰ ਸਟੇਨ ਗ੍ਰਾਮ ਔਰ ਕਿਵੇਂ ਉਹਨਾਂ ਦੀ ਉਹ ਸੜੀ ਹੋਈ ਗੱਡੀ। ਔਰ ਇਸ ਦੇ ਉੱਤੇ ਜਿਹੜਾ ਹੁਣ ਹਰੂਨ ਖਾਨ ਉਹਨਾਂ ਨੇ ਕਿਹਾ ਜੀ ਗ੍ਰੈਮ ਸਟੈਨ ਇਨ 1999 ਬਾਈ ਦਾਰਾ ਸਿੰਘ, ਮੁਹੰਮਦ ਅਫਜ਼ਲ 217 ਬਾਈ ਸ਼ੰਭੂ ਲਾਲ ਰੰਗੜ, जुनेद एंड नासर 2023 by Monu Manesar, Bajrang Dal terrorist burning people alive, no action, no UAPA, no FIR has been taken against this organization। और इस तरह ही ਜਿਹੜਾ ਸਦਾਕਤ ਬੇ ਉਹਨਾਂ ਨੇ ਕਿਹਾ ਕਿ to become the Minister of State in India, Sarangi had to brutally incinerate Graham Staines and his 2 kids alive। ਕਿ ਜੀ ਜੇ ਉਹਨੇ ਮਿਨਿਸਟਰ ਬਣਨਾ ਸੀ ਤੇ ਜ਼ਾਹਰ ਹੈ ਉਹਨੇ ਉਹਨਾਂ ਨੂੰ ਸਾੜਿਆ ਤੇ ਉਹਦਾ ਰੁਤਬਾ ਵੱਧ ਗਿਆ, ਮਿਨਿਸਟਰ ਬਣ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇਹੀ ਪਾਰਟ ਜਿਹੜਾ ਇਹ ਅੱਜ ਵੀ ਜਾਰੀ ਹੈ। ਉਹਨਾਂ ਨੇ ਫਿਰ ਇਸੇ ਤਰ੍ਹਾਂ ਗੱਬਰ ਟਵੀਟ ਤੋਂ ਅਸੀਂ ਗ੍ਰੈਮ ਸਟੇਨਸ ਐਂਡ ਹਿਸ ਸਨਸ ਟਿਮੋਥੀ ਐਂਡ ਫਿਲਿਪ ਚੌਪਡ ਐਂਡ ਬਰਨਟ ਬਾਈ ਹਿੰਦੂਤਵਾ ਮੌਬ ਲੈਡ ਬਾਈ ਦਾਰਾ। ਜਿਵੇਂ ਇਹਨਾਂ ਨੂੰ ਕੁੱਟ ਮਾਰ ਕੇ ਮੁੜ ਕੇ ਸਾੜਿਆ, ਇਵੇਂ ਹੀ ਪਹਿਲਾਂ ਉਹਨਾਂ ਨੂੰ ਵੀ ਜਿਹੜਾ ਪੂਰੀ ਤਰ੍ਹਾਂ ਜੌਬ ਕਰਕੇ ਫਿਰ ਉਹਨਾਂ ਨੂੰ ਸਾੜਿਆ ਗਿਆ ਸੀ। ਔਰ ਉਹਨਾਂ ਨੇ ਕਿਹਾ ਇਸੇ ਤਰ੍ਹਾਂ ਇਹ ਵਾਕਿਆ ਜਨਵਰੀ 1999 ਚ ਹੋਇਆ ਸੀ ਤੇ 2 ਜਿਹੜਾ ਫਰਵਰੀ 2023 ਜੁਨੈਬ ਐਂਡ ਨਾਸਰ from Rajasthan lynched and burned to death by Hindutva mob led by terrorist Monu Manesar। और ਹੁਣ ਜੇ ਇਹ ਆਵਾਜ਼ ਉੱਠੀ ਹੈ ਤੇ ਹਰਿਆਣੇ ਦੀਆਂ ਜਾਟ ਮਹਾ ਪੰਚਾਇਤਾਂ ਹੋ ਰਹੀਆਂ ਨੇ ਕਿ ਮੋਨੂ ਮਾਨੇਸਰ ਸਾਡਾ, ਅਸੀਂ ਉਹਨੂੰ ਕੋਈ ਜਰਬ ਨਹੀਂ ਆਣ ਦਿਆਂਗੇ। ਔਰ ਇਸੇ ਲਈ ਅਜੇ ਤੱਕ FIR ਵੀ ਨਹੀਂ ਰਜਿਸਟਰ ਹੋਈ ਹੈ ਉਹਨੂੰ ਫੜਨ ਦੇ ਲਈ। ਸੋ ਇਹ ਹਿੰਦੂਤਵਾ ਦਾ ਰੀਅਲ ਚਿਹਰਾ ਹੈ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੀਆਂ ਸਟੋਰੀਜ਼ ਡੇ ਟੂ ਡੇ ਬਹੁਤ ਵਾਰ ਅਸੀਂ ਮਿਲ ਕੇ ਡੈਲੀਗੇਸ਼ਨ ਜੇ ਕੋਈ ਇੱਕ ਅੱਧੀ ਗੱਲ ਉਹਨਾਂ ਨੂੰ ਸੁਣਾ ਵੀ ਆਈਏ ਉਹਦਾ ਬਹੁਤਾ ਅਸਰ ਨਹੀਂ ਹੁੰਦਾ। ਸਾਨੂੰ ਸਬੂਤ ਇਹੀ ਨੇ ਔਰ ਮੀਡੀਆ ਸਟੋਰੀਜ਼ ਦੱਸ ਰਹੀਆਂ ਨੇ ਕਿ ਭਾਈ ਕਿਸ ਕਿਸਮ ਦੀ ਇਹ ਹਿੰਦੂਤਵਾ ਦੀ ਆਈਡੀਓਲੋਜੀ ਹੈ ਜਿਹੜੀ ਜਿਉਂਦੇ ਸਾੜ ਰਹੀ ਹੈ ਘੱਟ ਗਿਣਤੀਆਂ ਨੂੰ। ਸਿੱਖਾਂ ਨੂੰ ਨਵੰਬਰ 84 ਚ ਸਾੜਿਆ, ਡਾਕਟਰ ਗ੍ਰੈਮ ਸਟੈਨ ਈਸਾਈ ਉਹਦੇ ਬੱਚਿਆਂ ਨੂੰ ਸਾੜਿਆ, ਔਰ ਹੁਣ ਇਹ ਜਨੈਬ ਔਰ ਦੂਸਰਾ ਸੱਜਣ ਜਿਹੜਾ ਹੈ ਉਸ ਨੂੰ ਰਾਜਸਥਾਨ ਤੋਂ ਅਗਵਾ ਕਰਕੇ ਹਰਿਆਣੇ 'ਚ ਲਿਆ ਕੇ ਕੁੱਟਮਾਰ ਕਰਕੇ ਮਰਨ ਕੰਡੇ ਕਰਕੇ ਫਿਰ ਗੱਡੀ ਦੇ ਵਿੱਚ ਸੁੱਟ ਕੇ ਜਿਉਂਦੇ ਸਾੜਤਾ ਗਿਆ। ਸੋ ਸਰ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।